ਮੌਸਮ ਦੀ ਗੱਲ ਕਰਦੇ ਜਾਈਏ, ਮੈਟਰੋਲੋਜਿਸਟਸ ਵਾਰਨਿੰਗ ਦੇ ਰਹੇ ਆ ਵੀ ਅਬਵ ਐਵਰੇਜ ਜੋ ਆ ਮੀਂਹ ਪਊਗਾ ਹੁਣ ਅਗਲੇ ਹਫਤੇ, ਕਿਉਂਕਿ ਇੱਕ ਤਰ੍ਹਾਂ ਨਾਲ ਇਹ ਬਿਜ਼ੀ ਟਰੈਵਲ ਪੀਰੀਅਡ ਵੀ ਹੈਗਾ ਤੇ ਮੀਂਹ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਪਊਗਾ। ਸੋ ਮੀਂਹ ਦੀ ਆਪਾਂ ਨੂੰ ਕੈਲੀਫੋਰਨੀਆ 'ਚ ਜ਼ਰੂਰਤ ਬਹੁਤ ਆ। ਪਿਛਲੇ ਸਾਲ ਤੱਕ ਐਟਮੋਸਫੇਰਿਕ ਰਿਵਰ ਬਹੁਤ ਆਇਆ ਸੀ। ਨਵੇਂ ਸਾਲ ਦੇ ਉੱਤੇ ਵੀ ਮੀਂਹ ਬਹੁਤ ਜ਼ਿਆਦਾ ਪਿਆ ਸੀ। ਤੇ ਕਹਿੰਦੇ ਵੀ 16 ਦਸੰਬਰ ਤੋਂ ਮੀਂਹ ਪੈਣਾ ਸ਼ੁਰੂ ਹੋ ਜਾਊਗਾ। ਰੋਜਰ ਗੈਸ ਜੋ ਮੀਟੀਓਰੋਲੋਜਿਸਟ ਹੈਗੇ ਆ ਵੈਦਰ ਸਰਵਿਸ ਬੇ ਏਰੀਆ ਆਫਿਸ ਦੇ, ਕਹਿੰਦੇ ਦਸੰਬਰ 16 ਤੋਂ ਲੈ ਕੇ ਦਸੰਬਰ 20 ਤੱਕ ਜੋ ਆ ਮੀਂਹ ਪਊਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਮੀਂਹ ਪੈਣ ਦੇ ਕਾਫੀ ਅਸਾਰ ਆ। ਸੋ ਨਾਰਦਰਨ ਕੈਲੀਫੋਰਨੀਆ 'ਚ ਮੀਂਹ ਜੋ ਆ ਉਹ ਕਾਫੀ ਪਊਗਾ। ਪਿਛਲੇ ਸਾਲ ਦਸੰਬਰ ਮਹੀਨੇ 'ਚ 4.76 ਇੰਚ, ਲਗਭਗ 5 ਇੰਚ ਦੇ ਕਰੀਬ ਮੀਂਹ ਪਿਆ ਸੀਗਾ। ਇਹ 1849 ਤੋਂ ਬਾਅਦ ਇੰਨਾ ਜ਼ਿਆਦਾ ਮੀਂਹ ਪਿਆ ਸੀਗਾ। ਤੇ ਇਸ ਸਾਲ ਹਜੇ ਇੰਨਾ ਮੀਂਹ ਨਹੀਂ ਪਿਆ ਹੈਗਾ। ਸੋ ਇਹ ਮੈਟਰੋਲੋਜਿਸਟ ਸਾਹਿਬ ਇਹ ਕਹਿ ਰਹੇ ਆ ਵੀ ਇਹ ਮੀਂਹ ਦੀ ਬਹੁਤ ਆਸ ਹੈਗੀ ਆ। ਤੇ ਜੋ ਲੋਕ ਟਰੈਵਲ ਵੀ ਕਰ ਰਹੇ ਹੈਗੇ ਆ, ਕਿਉਂਕਿ ਕ੍ਰਿਸਮਸ ਦਾ ਸੀਜ਼ਨ ਆਉਣਾ ਆ, ਸੋ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਡਰਾਈਵ ਕਰਨਾ ਚਾਹੀਦਾ ਆ। ਸੋ 4-5 ਦਿਨ ਕਹਿੰਦੇ ਲਗਾਤਾਰ ਮੀਂਹ ਪਊਗਾ। ਜੀ ਜੀ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਉਹ ਹੁਣ ਸਮਾਪਤੀ ਦੇ ਵੱਲ ਨੂੰ ਆ ਜਾਂਦੇ ਜਾਂਦੇ ਦੱਸ ਜਾਈਏ ਵੀ ਅੱਜ ਦੇ ਅਗਲੇ ਪ੍ਰੋਗਰਾਮ ਹੋਰ ਕਿਹੜੇ ਜਿਹੜੇ ਹੋਣਗੇ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੋਣਾ ਦਾ ਉਹ ਪੇਸ਼ ਕੀਤਾ ਜਾਵੇਗਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਫਿਰ 11:30 ਵਜੇ ਤੱਕ ਉਹ ਚੱਲੇਗਾ। 11:30 ਤੋਂ 1 ਵਜੇ ਦੇ ਵਿੱਚ ਨਜ਼ਰੀਆ ਪ੍ਰੋਗਰਾਮ ਆਵੇਗਾ। 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ। 2:30 ਤੋਂ 3 ਵਜੇ ਦੇ ਵਿੱਚ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਰਿਸ਼ਤੇ ਹੀ ਰਿਸ਼ਤੇ। ਤੇ 3 ਵਜੇ ਤੋਂ 4 ਵਜੇ ਦੇ ਵਿੱਚ ਅਪਡੇਟ ਫਾਰਮਿੰਗ, ਖੇਤੀਬਾੜੀ ਨਾਲ ਸੰਬੰਧਿਤ ਜਿਹੜਾ ਉਹ ਵਿਸ਼ੇਸ਼ ਪ੍ਰੋਗਰਾਮ ਆ ਉਹ ਆਵੇਗਾ। 4 ਤੋਂ ਲੈ ਕੇ 5:30 ਵਜੇ ਤੱਕ ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ ਹੁੰਦਾ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ। ਤੁਸੀਂ ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਆ ਉਹ ਉਸ ਦੇ ਵਿੱਚ ਪੁੱਛ ਦੱਸ ਸਕੋਗੇ ਸਟੂਡੀਓ ਦੇ ਨੰਬਰ 'ਤੇ ਕਾਲ ਕਰਕੇ। ਅਤੇ ਫਿਰ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। ਅਤੇ 8 ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਖਬਰ 'ਤੇ ਨਜ਼ਰ ਪੇਸ਼ ਹੋਊਗਾ। ਉਸ ਤੋਂ ਉਪਰੰਤ 10 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਕਦੀ ਤੇ ਹੱਸ ਬੋਲਵੇ ਮਸੂਦ ਮੱਲੀ ਹੋਣਾ ਦੇ ਨਾਲ। ਸੋ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਲਗਾਤਾਰ ਚੱਲਦੇ ਰਹਿਣਗੇ। ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਚੈਨਲਸ ਨੂੰ ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। YouTube ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਸਬਸਕ੍ਰਾਈਬ ਕਰੋ। ਪੰਜਾਬੀ ਰੇਡੀਓ USA ਫੇਸਬੁੱਕ ਦੇ ਉੱਤੇ ਵੀ ਮੌਜੂਦ ਆ, ਇੰਸਟਾਗ੍ਰਾਮ ਦੇ ਉੱਤੇ ਅਤੇ ਟਿਕਟੌਕ ਦੇ ਉੱਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਰੇਡੀਓ ਸੈਟਸ ਤੁਹਾਡੇ ਹਰ ਇੱਕ ਦੇ ਘਰ 'ਚ ਹੋਣੇ ਚਾਹੀਦੇ ਆ। ਆਪਣੇ ਕੋਲ ਇੰਟਰਨੈਟ ਰੇਡੀਓ ਸੈਟਸ ਵੀ ਆ ਜਿਹੜੇ ਪੂਰੀ ਦੁਨੀਆ 'ਚ ਚੱਲਦੇ ਆ। ਬਹੁਤ ਸਾਨੂੰ ਸਰੋਤੇ ਮਿਲਦੇ ਰਹਿੰਦੇ ਆ ਵੀ ਤੁਹਾਡੇ ਪ੍ਰੋਗਰਾਮ ਵਧੀਆ ਹੁੰਦੇ ਆ। ਤੁਸੀਂ ਸੱਚ ਦੀ ਗੱਲ ਕਰਦੇ ਆ, ਕਿੱਦਾਂ ਸਪੋਰਟ ਕਰੀਏ। ਸੋ ਇਹੀ ਸਪੋਰਟ ਆ, ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਨੂੰ ਸ਼ੇਅਰ ਕਰਿਆ ਕਰੋ। ਤੇ ਕਿਉਂਕਿ ਤੁਹਾਨੂੰ ਪਤਾ ਹੀ ਆ, ਆਪਾਂ ਵਾਰ-ਵਾਰ ਤੁਹਾਨੂੰ ਦੱਸਦੇ ਰਹਿੰਦੇ, ਬਹੁਤ ਵਾਰ ਸਾਡੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਆ ਉਹ ਇੰਡੀਆ ਦੇ ਵਿੱਚ ਬਲੌਕ ਕਰ ਦਿੱਤੀਆਂ ਜਾਂਦੀਆਂ, ਕਿਉਂਕਿ ਸਾਨੂੰ ਫਿਰ YouTube ਦੇ ਉੱਤੋਂ ਜਾਂ ਫੇਸਬੁੱਕ ਤੋਂ ਈਮੇਲ ਆ ਜਾਂਦੀ ਹੈ ਵੀ ਭਾਈ ਉੱਥੇ ਦੀ ਸਰਕਾਰ ਨੇ ਮੰਗ ਕਰ ਲਈ ਹੈ ਵੀ ਇਹ ਨਾ ਚੱਲੇ। ਸੋ ਤੁਸੀਂ WhatsApp ਰਾਹੀਂ ਵੱਖ-ਵੱਖ ਤਰੀਕੇ ਹੈਗੇ, ਸਟਿਲ ਫਿਰ ਦੁਨੀਆ ਭਰ 'ਚ ਵਸਦੇ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਆ ਉਹਨਾਂ ਤੱਕ ਇਹ ਜੋ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਆ ਉਹ ਉਹਨਾਂ ਤੱਕ ਪਹੁੰਚਾ ਸਕਦੇ ਆ, ਤਾਂ ਕਿ ਜਿਹੜੀ ਆਪਣੀ ਕਮਿਊਨਿਟੀ ਆ ਵੱਧ ਤੋਂ ਵੱਧ ਜਾਗਰੂਕ ਹੋਵੇ। ਉਹਨਾਂ ਨੂੰ ਪਤਾ ਲੱਗੇ ਵੀ ਤੁਹਾਡੇ ਹੱਕ ਕੀ ਹੈਗੇ ਆ। ਬਿਨਾਂ ਕਿਸੇ ਗੱਲ ਤੋਂ ਡਰ ਡਰਾ ਤੋਂ ਤੁਸੀਂ ਆਪਣੇ ਜਿਹੜੇ ਵੀ ਮੁਲਕ 'ਚ ਰਹਿੰਦੇ ਆ ਉੱਥੇ ਰਹਿ ਸਕੋ। ਜੀ ਜੀ। ਸੋ ਹੁਣ ਇੱਥੇ ਇਜਾਜ਼ਤ ਲੈਂਦੇ ਹਾਂ। ਸਾਡੇ ਦੋਨੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਹਾਸੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।